ਇੱਕ ਤੇ ਚੋਰੀ ਉੱਤੋਂ ਫਿਰ ਸੀਨਾ ਜ਼ੋਰੀ। ਤਾਂਦਲੇ ਵਾਲੇ ਦੇ ਵਿੱਚ ਨਾ ਇੱਕ ਰਾਤੀ ਅਫਸੋਸਨਾਕ ਵਾਕਿਆ ਪੇਸ਼ ਆਇਆ, ਜਿੱਥੇ ਸਾਡੇ ਨਾ ਪੁਲਿਸ ਦੇ ਸ਼ੇਰ ਜਵਾਨ ਜਿਹੜੇ ਸੀ ਨਾ, ਉਹਨਾਂ ਦੇ ਉੱਪਰ ਤਸ਼ੱਦਦ ਕੀਤਾ ਗਿਆ, ਉਹਨਾਂ ਨੂੰ ਮਾਰਿਆ ਕੁੱਟਿਆ ਗਿਆ। ਮਨਸ਼ਿਆਤ ਫਰੋਸ਼ ਨੂੰ ਜਿਹੜੇ ਉੱਥੇ ਚੌਕੀ ਰਹਿਮੇ ਸ਼ਾਹ ਦਾ ਇੰਚਾਰਜ ਹੈ ਨਾ, ਤੌਸੀਫ ਰਹਿਮਾਨ, ਉਹਨੇ ਜਾ ਕੇ ਨਾ ਗ੍ਰਿਫਤਾਰ ਕਰ ਲਿਆ। ਕੋਈ ਮਾੜੀ ਚੰਗੀ ਸ਼ਰਾਬ ਵੀ ਫੜ ਲਈ ਹੋਏਗੀ। ਉਹਦੀ ਗ੍ਰਿਫਤਾਰੀ ਦੇ ਖਿਲਾਫ ਨਾ ਰਹਿਮੇ ਸ਼ਾਹ ਰੋਡ ਦੇ ਉੱਪਰ ਨਾ ਇhtਜਾਜ ਹੋਣ ਲੱਗ ਗਿਆ ਤੇ ਜਿਹੜੇ ਉੱਥੇ ਮੁਜ਼ਾਹਿਰੀਨ ਸੀ ਨਾ, ਇਸ ਦੌਰਾਨ ਉਹਨਾਂ ਨੇ ਪਥਰਾਓ ਕਰਤਾ ਪੁਲਿਸ ਦੇ ਉੱਪਰ। ਪੁਲਿਸ ਦੀ ਜਿਹੜੀ ਜ਼ਿਆਦਾ ਨਫਰੀ ਸੀ ਨਾ, ਉਹ ਉੱਥੇ ਬੁਲਾਣੀ ਪਈ। SHO ਬਸ਼ਾਰਤ ਵੀ ਜ਼ਖਮੀ ਹੋਇਆ, SHO ਬਾਲਗ ਜਿਹੜਾ ਸੀਗਾ ਸ਼ਾਹਿਦ ਉਹ ਵੀ ਜ਼ਖਮੀ ਹੋਇਆ। ਤੌਸੀਫ ਰਹਿਮਾਨ ਜਿਹੜਾ ਵਾ ਉਹਦੇ ਵੀ ਸਿਰ ਦੇ ਵਿੱਚ ਸੱਟ ਲੱਗੀ। ਮੁਜ਼ਾਹਿਰੀਨ ਦੀ ਤਾਦਾਦ ਜ਼ਿਆਦਾ ਸੀਗੀ ਤੇ ਪੁਲਿਸ ਦੀ ਤਾਦਾਦ ਉੱਥੇ ਘੱਟ ਸੀਗੀ। ਇੱਥੋਂ ਵਾਲੇ ਲੋਕ ਕਿਉਂ ਵੱਡੇ ਜਰਾਇਮ ਪੇਸ਼ਾ ਨੇ, ਕਿਉਂ ਉਹਨਾਂ ਦੀ ਹਿੰਮਤ ਹੋ ਜਾਂਦੀ ਆ ਕਿ ਪੁਲਿਸ ਦੇ ਉੱਪਰ ਜਾ ਕੇ ਅਟੈਕ ਕਰ ਦੇਣਾ। ਸਿਆਸੀ ਪੁਸ਼ਤ ਪਨਾਈ, ਜਿਹੜੇ ਉੱਥੇ ਦੇ ਸਿਆਸਤਦਾਨ ਨੇ ਉਹ ਆਪ ਰੱਸਾਗੀਰੀ ਕਰਾਉਂਦੇ ਨੇ, ਉਹ ਆਪ ਇਹਨਾਂ ਦੇ ਪਿੱਛੇ ਇਹਨਾਂ ਦੀ ਬੈਕ ਤੇ ਆ ਕੇ ਖਲੋਂਦੇ ਨੇ ਕਿ ਤੁਸੀਂ ਮਨਸ਼ਿਆਤ ਵੇਚੋ, ਤੁਸੀਂ ਡਕੈਤੀਆਂ ਕਰੋ, ਤੁਸੀਂ ਰੱਸੀਗੀਰੀਆਂ ਕਰੋ, ਅਸੀਂ ਤੁਹਾਡੇ ਨਾਲ ਖਲੋਤੇ ਆ। ਇਹਨਾਂ ਨੂੰ ਹਵਾ ਵੀ ਨਹੀਂ ਲੱਗਣੀ, ਇਹ ਤੁਹਾਨੂੰ ਸਾਰੇ ਛੱਡਣੇ ਪੈਣੇ ਆ, ਕਿਉਂਕਿ ਇਹਨਾਂ ਦੇ ਪਿੱਛੇ ਉਹੀ ਵੱਡੇ ਵੱਡੇ ਸਿਆਸਤਦਾਨ ਨੇ। ਅਗਰ ਉਹਨਾਂ ਦੀ ਤੁਸੀਂ ਨਹੀਂ ਮੰਨੋਗੇ ਤੇ ਤੁਸੀਂ ਨੌਕਰੀ ਨਹੀਂ ਕਰੋਗੇ। ਜਿੰਨਾ ਦੁੱਖ ਜਨਾਬ CPO ਸਾਹਿਬ ਤੁਹਾਨੂੰ ਆ, ਉਨਾ ਹੀ ਦੁੱਖ ਸਾਨੂੰ ਵੀ ਇਹਨਾਂ ਮੁਲਾਜ਼ਮਾਂ ਦਾ ਹੈਗਾ ਵਾ। ਤੁਸੀਂ ਦੇਖੋ ਕਿ ਥਾਣੇ ਬਾਲਗ ਕੋਈ SHO ਲੱਗਣ ਨੂੰ ਤਿਆਰ ਨਹੀਂ ਹੁੰਦਾ। ਕੱਚੇ ਦਾ ਇਲਾਕਾ ਨਹੀਂ ਬਣਨ ਦੇਣਾ CPO ਸਾਹਿਬ। ਇੱਥੇ ਇਦਾਂ ਦੇ ਇਕਦਾਮਾਤ ਕਰਨੇ ਆ, ਆਇੰਦਾ ਕਿਸੇ ਦੀ ਜ਼ਰੂਰਤ ਨਾ ਹੋਵੇ ਕਿ ਕਿਸੇ ਪੁਲਿਸ ਅਹਿਲਕਾਰ ਵਾਲ ਕੋਈ ਅੱਖ ਵੀ ਭਰ ਕੇ ਦੇਖ ਸਕੇ। ਵੱਟਾ ਮਾਰਨਾ ਤਾਂ ਬਹੁਤ ਦੂਰ ਦੀ ਗੱਲ ਆ। अस्सलाम वालेकुम। ਅੱਛਾ, ਅਸੀਂ ਸੁਣਦੇ ਹੁੰਦੇ ਸੀ ਇੱਕ ਤੇ ਚੋਰੀ ਉੱਤੋਂ ਫਿਰ ਸੀਨਾ ਜ਼ੋਰੀ। ਤਾਂਦਲੇ ਵਾਲੇ ਦੇ ਵਿੱਚ ਨਾ ਇੱਕ ਰਾਤੀ ਅਫਸੋਸਨਾਕ ਵਾਕਿਆ ਪੇਸ਼ ਆਇਆ, ਜਿੱਥੇ ਸਾਡੇ ਨਾ ਪੁਲਿਸ ਦੇ ਸ਼ੇਰ ਜਵਾਨ ਜਿਹੜੇ ਸੀ ਨਾ, ਉਹਨਾਂ ਦੇ ਉੱਪਰ ਤਸ਼ੱਦਦ ਕੀਤਾ ਗਿਆ, ਉਹਨਾਂ ਨੂੰ ਮਾਰਿਆ ਕੁੱਟਿਆ ਗਿਆ। ਖੈਰ CPO ਫੈਸਲਾਬਾਦ ਸੁਬਹ ਉੱਥੇ ਗਏ, ਜਿਹੜੇ ਹੈ ਸੀ ਜਿਨ੍ਹਾਂ ਜਿਹੜੇ ਜ਼ਖਮੀ ਹੋਏ ਸੀ ਸ਼ੇਰ ਜਵਾਨ, ਉਹਨਾਂ ਦੀ ਇਜਾਜ਼ਤ ਵੀ ਕੀਤੀ। ਤੇ ਇਹਦੇ ਵਿੱਚ ਥੋੜ੍ਹਾ ਜਿਹਾ ਵਕੂਆ ਤੁਹਾਨੂੰ ਮੈਂ ਦੱਸ ਦੇਵਾਂ ਕਿ ਉੱਥੇ ਨਾ ਇੱਕ ਮਨਸ਼ਿਆਤ ਫਰੋਸ਼ ਸੀਗਾ। ਉਹ ਮਨਸ਼ਿਆਤ ਫਰੋਸ਼ ਨੂੰ ਜਿਹੜੇ ਉੱਥੇ ਚੌਕੀ ਰਹਿਮੇ ਸ਼ਾਹ ਦਾ ਇੰਚਾਰਜ ਹੈ ਨਾ, ਤੌਸੀਫ ਰਹਿਮਾਨ, ਉਹਨੇ ਜਾ ਕੇ ਨਾ ਗ੍ਰਿਫਤਾਰ ਕਰ ਲਿਆ। ਕੋਈ ਮਾੜੀ ਚੰਗੀ ਸ਼ਰਾਬ ਵੀ ਫੜ ਲਈ ਹੋਏਗੀ। ਉਹ ਸ਼ਰਾਬ ਫੜ ਕੇ ਤੇ ਜਨਾਬ ਥਾਣੇ ਲਿਆ ਕੇ ਉਹਨੂੰ ਹਵਾਲਾਤ 'ਚ ਬੰਦ ਕਰ ਦਿੱਤਾ। ਉਹਦੀ ਗ੍ਰਿਫਤਾਰੀ ਦੇ ਖਿਲਾਫ ਨਾ ਰਹਿਮੇ ਸ਼ਾਹ ਰੋਡ ਦੇ ਉੱਪਰ ਨਾ ਇhtਜਾਜ ਹੋਣ ਲੱਗ ਗਿਆ। ਜ਼ਾਹਰੀ ਬਾਤ ਹੈ, ਜਦੋਂ ਇhtਜਾਜ ਹੁੰਦਾ ਤੇ ਪੁਲਿਸ ਜਾ ਕੇ ਫਿਰ ਇhtਜਾਜ ਨੂੰ ਰੋਡ ਨੂੰ ਖੁਲਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਕਿ ਟ੍ਰੈਫਿਕ ਜਿਹੜੀ ਆ ਉਹ ਰਵਾਂ ਦਵਾਂ ਰਵੇ। ਇਹ ਪੁਲਿਸ ਦਾ ਫਰਜ਼ ਆ। ਪੁਲਿਸ ਨੇ ਜਾ ਕੇ ਉਹਨਾਂ ਨੂੰ ਸਮਝਾਇਆ ਬੁਝਾਇਆ ਕਿ ਜਨਾਬ ਤੁਸੀਂ ਨਾ ਅੱਗੇ ਪਿੱਛੇ ਹੋਵੋ, ਰੋਡ ਖੋਲ੍ਹ ਦਿਓ, ਬੰਦਾ ਤੁਹਾਡਾ ਗ੍ਰਿਫਤਾਰ ਹੋ ਗਿਆ ਵਾ, ਮਨਸ਼ਿਆਤ ਉਹ ਵੇਚਦਾ ਵਾ, ਤੁਹਾਨੂੰ ਵੀ ਪਤਾ ਵਾ, ਸਾਰਾ ਕੁਛ ਹੈ ਵਾ। ਲੇਕਿਨ ਉਹਨਾਂ ਰੋਡ ਨਾ ਖੋਲ੍ਹਿਆ। ਉਹਦੇ ਬਾਅਦ ਫਿਰ ਪੁਲਿਸ ਦੀ ਜਿਹੜੀ ਜ਼ਿਆਦਾ ਨਫਰੀ ਸੀ ਨਾ, ਉਹ ਉੱਥੇ ਬੁਲਾਣੀ ਪਈ। SHO ਸਿਟੀ ਤਾਂਦਲੇ ਵਾਲਾ ਬਸ਼ਾਰਤ ਵੀ ਚਲਾ ਗਿਆ, ਬਾਲਗ ਤੋਂ SHO ਸ਼ਾਹਿਦ ਵੀ ਉੱਥੇ ਆ ਗਿਆ। ਹੋਰ ਵੀ ਜਿਹੜੇ ਇੰਚਾਰਜ ਇਨਵੈਸਟੀਗੇਸ਼ਨ ਸੀ, ਐਲੀਟ ਫੋਰਸ ਵੀ ਜਿਹੜੀ ਸੀਗੀ ਉਹ ਵੀ ਆ ਗਈ। ਤੇ ਜਿਹੜੇ ਉੱਥੇ ਮੁਜ਼ਾਹਿਰੀਨ ਸੀ ਨਾ, ਇਸ ਦੌਰਾਨ ਉਹਨਾਂ ਨੇ ਪਥਰਾਓ ਕਰਤਾ ਪੁਲਿਸ ਦੇ ਉੱਪਰ। ਜਦੋਂ ਪੁਲਿਸ ਦੇ ਉੱਪਰ ਪਥਰਾਓ ਕੀਤਾ ਤੇ ਫਿਰ SHO ਬਸ਼ਾਰਤ ਵੀ ਜ਼ਖਮੀ ਹੋਇਆ, SHO ਬਾਲਗ ਜਿਹੜਾ ਸੀਗਾ ਸ਼ਾਹਿਦ ਉਹ ਵੀ ਜ਼ਖਮੀ ਹੋਇਆ। ਤੌਸੀਫ ਰਹਿਮਾਨ ਜਿਹੜਾ ਵਾ ਉਹਦੇ ਵੀ ਸਿਰ ਦੇ ਵਿੱਚ ਸੱਟ ਲੱਗੀ, ਉਹ ਵੀ ਕਾਫੀ ਹੱਦ ਤੱਕ ਜ਼ਖਮੀ ਆ। ਹੋਰ ਜਿਹੜੇ ਡਰਾਈਵਰ ਨੇ ਉਹ ਵੀ ਕਾਫੀ ਉੱਥੇ ਜ਼ਖਮੀ ਹੋਏ ਆ। ਪੁਲਿਸ ਨੇ ਫਿਰ ਕੀ ਕੀਤਾ ਜੀ, ਫੌਰੀ ਤੌਰ 'ਤੇ ਹੁਣ ਬੰਦੇ ਫੜਿਆਂ ਦਾ ਨਾ ਫੜਿਆਂ ਦਾ ਸਾਨੂੰ ਹਾਲੇ ਤੱਕ ਕੋਈ ਨਹੀਂ ਇਨਫੋਰਮੇਸ਼ਨ ਆਈ ਹੈਗੀ, ਲੇਕਿਨ ਪੁਲਿਸ ਨੇ 9 ਦਫਾਤ ਦੇ ਤਹਿਤ ਨਾ ਮੁਕੱਦਮਾ ਦਰਜ ਕਰ ਲਿਆ। ਇਹਦੇ ਵਿੱਚ ਕੋਈ ਪੈਸੇ ਜਿਹੜੇ ਤੌਸੀਫ ਦੇ ਸੀ, ਕੋਈ 30,000 ਰੁਪਇਆ ਉਹਦੀ ਜੇਬ 'ਚੋਂ ਨਿਕਲਿਆ ਹੈਗਾ, ਕੋਈ 12,000 ਇੱਕ ਪੁਲਿਸ ਵਾਲੇ ਦੀ ਜੇਬ ਦੇ ਵਿੱਚ ਸੀਗਾ, ਉਹ ਵੀ ਉਹਦੀ ਜੇਬ 'ਚੋਂ ਜਿਹੜੇ ਉਹ ਮੁਜ਼ਾਹਿਰੀਨ ਸੀ ਉਹ ਕੱਢ ਕੇ ਲੈ ਗਏ। ਮੁਜ਼ਾਹਿਰੀਨ ਦੀ ਤਾਦਾਦ ਜ਼ਿਆਦਾ ਸੀਗੀ ਤੇ ਪੁਲਿਸ ਦੀ ਤਾਦਾਦ ਉੱਥੇ ਘੱਟ ਸੀਗੀ, ਜਿਹਦੀ ਵਜ੍ਹਾ ਤੋਂ ਇਹ ਹੋ ਗਿਆ। ਮੈਂ ਸਿਰਫ ਸਵਾਲ ਇੱਕ ਹੀ ਕਰਨਾ ਚਾਹਾਂਗਾ, ਅਫਸੋਸਨਾਕ ਵਾਕਿਆ ਵਾ, ਪੁਲਿਸ ਵਾਲਿਆਂ ਦੇ ਬਿਲਕੁਲ ਅਸੀਂ ਗਮ ਦੇ ਵਿੱਚ ਦੁੱਖ ਦੇ ਵਿੱਚ ਬਰਾਬਰ ਦੇ ਸ਼ਰੀਕ ਆ। ਸਾਡੇ ਉਹ ਦੋਸਤ ਨੇ, ਸਾਡੇ ਉਹ ਭਾਈ ਨੇ ਜਿਨ੍ਹਾਂ ਦੇ ਨਾਲ ਹੋਇਆ, ਲੇਕਿਨ ਮਨਸ਼ਿਆਤ ਫਰੋਸ਼ੀ ਕਿਉਂ ਉੱਥੇ ਹੁੰਦੀ ਆ? ਅੱਛਾ ਜੀ, ਇਹ ਕੋਈ ਪਹਿਲਾ ਵਾਕਿਆ ਨਹੀਂ। ਇੱਥੇ ਆਏ ਤੋਂ ਪਹਿਲੇ ਵੀ ਇਸ ਤਰ੍ਹਾਂ ਦੇ ਵਾਕਿਆ ਜਿਹੜੇ ਆ ਨਾ ਹੁੰਦੇ ਰਹੇ ਆ ਕਿ ਜਿਹੜੀ ਪੁਲਿਸ ਆ ਕਿਸੇ ਮਨਸ਼ਿਆਤ ਫਰੋਸ਼ ਦੇ ਨਾਲ ਰੇਡ ਕਰਦੀ ਆ ਜਾਂ ਕਿਸੇ ਡਾਕੂ ਆ ਰੇਡ ਕਰਦੀ ਆ, ਅੱਗੋਂ ਮਜ਼ਾਮਤ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ ਵਾ। ਇਸ ਤਰ੍ਹਾਂ ਦੀ ਸੂਰਤ ਅੱਗੇ ਵੀ ਇੱਕ ਸਾਡਾ ਦੋਸਤ ਇੱਥੇ SHO ਸਫਿਆਨ ਬੁੱਟਰ ਲੱਗਾ ਸੀ, ਉਹਦੇ ਨਾਲ ਵੀ ਪੇਸ਼ ਆਈ ਸੀ। ਮੈਂ ਤੁਹਾਨੂੰ ਸਿਰਫ ਇਹਦੀ ਵਜ੍ਹਾ ਦੱਸਣਾ ਚਾਹੁੰਦਾ ਵਾਂ ਕਿ ਇਹਦੀ ਵਜ੍ਹਾ ਕੀ ਆ। ਉੱਥੋਂ ਵਾਲੇ ਲੋਕ ਕਿਉਂ ਵੱਡੇ ਜਰਾਇਮ ਪੇਸ਼ਾ ਨੇ, ਕਿਉਂ ਉਹਨਾਂ ਦੀ ਹਿੰਮਤ ਹੋ ਜਾਂਦੀ ਆ ਕਿ ਪੁਲਿਸ ਦੇ ਉੱਪਰ ਜਾ ਕੇ ਅਟੈਕ ਕਰ ਦੇਣਾ। ਸਿਰਫ ਔਰ ਸਿਰਫ ਇਹਦੇ ਵਿੱਚ ਆ ਜਾਂਦੀ ਆ ਜੀ ਸਿਆਸੀ ਪੁਸ਼ਤ ਪਨਾਈ। ਉੱਥੇ ਜਿਹੜੇ ਸਿਆਸਤਦਾਨ ਨੇ, ਮੈਂ ਨਾਮ ਕਿਸੇ ਦਾ ਨਹੀਂ ਲਵਾਂਗਾ, ਜਿਹੜੇ ਉੱਥੇ ਦੇ ਸਿਆਸਤਦਾਨ ਨੇ ਉਹ ਆਪ ਰੱਸਾਗੀਰੀ ਕਰਾਉਂਦੇ ਨੇ, ਉਹ ਆਪ ਇਹਨਾਂ ਦੇ ਪਿੱਛੇ ਇਹਨਾਂ ਦੀ ਬੈਕ ਤੇ ਆ ਕੇ ਖਲੋਂਦੇ ਨੇ ਕਿ ਤੁਸੀਂ ਮਨਸ਼ਿਆਤ ਵੇਚੋ, ਤੁਸੀਂ ਡਕੈਤੀਆਂ ਕਰੋ, ਤੁਸੀਂ ਰੱਸੀਗੀਰੀਆਂ ਕਰੋ, ਅਸੀਂ ਤੁਹਾਡੇ ਨਾਲ ਖਲੋਤੇ ਹਾਂ। ਜਦੋਂ ਇੱਦਾਂ ਦੇ ਲੋਕ ਸਿਆਸਤਦਾਨ ਇਹਨਾਂ ਜਰਾਇਮ ਪੇਸ਼ਾ ਅਫਰਾਦ ਦੇ ਪਿੱਛੇ ਹੋਣਗੇ, ਫਿਰ ਸਾਡੀ ਪੁਲਿਸ ਵੀ ਬੇਬਸ ਹੋਏਗੀ। ਮੈਂ ਅੱਜ ਵੀ ਇਸ ਗੱਲ ਨੂੰ ਦਾਅਵੇ ਨਾਲ ਕਹਿ ਸਕਦਾ ਵਾਂ ਕਿ ਜਿੰਨੇ ਆ ਮੁਜਰਮਾਨ ਇਸ ਮੁਕੱਦਮੇ ਦੇ ਵਿੱਚ ਸ਼ਾਮਲ ਨੇ, ਇਹਨਾਂ ਨੂੰ ਹਵਾ ਵੀ ਨਹੀਂ ਲੱਗਣੀ, ਇਹ ਤੁਹਾਨੂੰ ਸਾਰੇ ਛੱਡਣੇ ਪੈਣੇ ਆ, ਕਿਉਂਕਿ ਇਹਨਾਂ ਦੇ ਪਿੱਛੇ
ਉਹੀ ਵੱਡੇ ਵੱਡੇ ਸਿਆਸਤਦਾਨ ਨੇ ਜਿਨ੍ਹਾਂ ਦੇ ਨਾਲ ਰਹਿ ਕੇ ਤੁਸੀਂ ਚੱਲਣਾ ਵਾ। ਅਗਰ ਉਹਨਾਂ ਦੀ ਤੁਸੀਂ ਨਹੀਂ ਮੰਨੋਗੇ ਤੇ ਤੁਸੀਂ ਨੌਕਰੀ ਨਹੀਂ ਕਰੋਗੇ। ਮੈਂ ਸੀਪੀਓ ਫੈਸਲਾਬਾਦ ਦੇ ਅੱਗੇ ਰਿਕਵੈਸਟ ਕਰਾਂਗਾ, ਜਿੰਨਾ ਦੁੱਖ ਜਨਾਬ ਸੀਪੀਓ ਸਾਹਿਬ ਤੁਹਾਨੂੰ ਆ, ਉਨਾ ਹੀ ਦੁੱਖ ਸਾਨੂੰ ਵੀ ਇਹਨਾਂ ਮੁਲਾਜ਼ਮਾਂ ਦਾ ਹੈਗਾ ਵਾ। ਮੈਂ ਰਿਕਵੈਸਟ ਕਰਾਂਗਾ ਕਿ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਇਕਦਾਮਾਤ ਕਰੋ ਤਾਂ ਕਿ ਆਇੰਦਾ ਕਿਸੇ ਬੰਦੇ ਦੀ ਜੁਰਤ ਨਾ ਹੋਵੇ ਕਿ ਕਿਸੇ ਪੁਲਿਸ ਅਹਿਲਕਾਰ ਨਾਲ ਵੱਟਾ ਵੀ ਮਾਰ ਦਿਓ। ਤੁਸੀਂ ਦੇਖੋ ਕਿ ਥਾਣੇ ਬਾਲਗ ਕੋਈ ਐਸਐਚਓ ਲੱਗਣ ਨੂੰ ਤਿਆਰ ਨਹੀਂ ਹੁੰਦਾ, ਜਾਂ ਥਾਣਾ ਬਾਲਗ ਮੁੱਕਣਾ ਵਾ, ਅੱਗੇ ਉਕਾੜੇ ਦੀ ਦੂ ਸ਼ੁਰੂ ਹੋ ਜਾਣੀ ਹੈ। ਡਾਕੂ ਇੱਧਰੋਂ ਲੁੱਟਦੇ ਆ, ਉੱਧਰ ਚਲੇ ਜਾਂਦੇ ਆ, ਨਾ ਤੁਸੀਂ ਉੱਧਰੋਂ ਜਾ ਕੇ ਉਹਨਾਂ ਨੂੰ ਫੜ ਸਕਦੇ ਹੋ। ਮਨਸ਼ਿਆਤ ਇੱਧਰ ਆ ਕੇ ਵੇਚਦੇ ਆ, ਉੱਧਰ ਜਾ ਕੇ ਆਪਣੇ ਘਰ 'ਚ ਰਹਿਣ ਲੱਗ ਜਾਂਦੇ ਆ, ਉੱਧਰੋਂ ਆ ਕੇ ਇੱਧਰ ਆਪਣੀ ਕਾਰਵਾਈ ਪਾਉਂਦੇ ਆ, ਪਰਾਂ ਜਾ ਕੇ ਸੌਂ ਜਾਂਦੇ ਆ, ਦਰਿਆਲ ਨੂੰ ਵੜ ਜਾਂਦੇ ਆ। ਲਿਹਾਜ਼ਾ ਇਹਨੂੰ ਕੱਚੇ ਦਾ ਇਲਾਕਾ ਨਹੀਂ ਬਣਨ ਦੇਣਾ ਸੀਪੀਓ ਸਾਹਿਬ। ਇੱਥੇ ਇਦਾਂ ਦੇ ਇਕਦਾਮਾਤ ਕਰਨੇ ਆ ਤਾਂ ਕਿ ਆਇੰਦਾ ਕਿਸੇ ਦੀ ਜੁਰਤ ਨਾ ਹੋਵੇ ਕਿ ਕਿਸੇ ਪੁਲਿਸ ਅਹਿਲਕਾਰ ਨਾਲ ਕੋਈ ਅੱਖ ਵੀ ਭਰ ਕੇ ਦੇਖ ਸਕੇ। ਵੱਟਾ ਮਾਰਨਾ ਤਾਂ ਬਹੁਤ ਦੂਰ ਦੀ ਗੱਲ ਆ। ਤੇ ਮੈਂ ਦੁਆ ਕਰਾਂਗਾ ਕਿ ਜਿਹੜੇ ਮੁਲਾਜ਼ਮੀਨ ਜ਼ਖਮੀ ਹੋਏ ਆ, ਅੱਲਾਹ ਪਾਕ ਉਹਨਾਂ ਨੂੰ ਜਲਦੀ ਸਿਹਤ ਦੇਵੇ। ਬਹੁਤ ਸ਼ੁਕਰੀਆ।